ਕਿਸਾਨ ਅੰਦੋਲਨ ਕਿਰਤੀਆਂ ਦੀ ਜਿੱਤ ਦੇ ਵਜੋਂ ਯਾਦ ਕੀਤਾ ਜਾਊਗਾ, ਕਿਸਾਨੀ ਦੀ ਜਿੱਤ ਦੇ ਵਜੋਂ ਜਦੋਂ ਤੱਕ ਵੀ ਯੁਗਾਂ ਜੁਗਾਂਤਰਾਂ ਤੱਕ ਮੋਰਚਿਆਂ ਦੀ ਗੱਲ ਹੁੰਦੀ ਰਹਿਣੀ ਹੈ। ਔਰ ਉਹਨਾਂ ਲੋਕਾਂ ਨੂੰ ਵੀ ਬੜੇ ਫਕਰ ਦੇ ਨਾਲ ਯਾਦ ਕਰਾਂਗੇ ਆਪਾਂ, ਜਿਨ੍ਹਾਂ ਨੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਟਰੀਬਿਊਟ ਕੀਤਾ। ਹੁਣ ਪਰ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਸੀ, ਫਾਈਨੈਂਸ਼ੀਅਲੀ ਹੋਰ ਚੀਜ਼ਾਂ ਸਪੋਰਟ ਕੀਤੀ। ਪਰ ਹੁਣ ਖਬਰ ਸੁਣਨ ਦੇ ਵਿੱਚ ਇਹ ਆ ਰਹੀ ਹੈ ਸ਼ਰਮਾ ਜੀ ਕਿ ਕਿਸਾਨ ਅੰਦੋਲਨ ਦਾ ਇਨਾਮ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰ ਨੇ ਦੇ ਦਿੱਤਾ ਹੈ। ਪੰਜਾਬੀਆਂ ਨੂੰ ਨਹੀਂ ਮਿਲ ਰਿਹਾ ਭਾਰਤ ਦਾ ਵੀਜ਼ਾ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਝਟਕੇ ਵਰਗੀ ਖਬਰ ਹੈ ਜੀ। ਹੋ ਸਕਦਾ ਇਹ ਦਿੱਕਤਾਂ ਕਿੰਨੇ ਹੀ ਭੈਣ ਭਰਾਵਾਂ ਨੂੰ ਆਈਆਂ ਹੋਣ, ਪਰ ਉਹ ਅਜੇ ਸਾਹਮਣੇ ਨਾ ਆ ਸਕੀਆਂ ਹੋਣ। ਹਾਂਜੀ ਹਾਂਜੀ। ਪੰਜਾਬ ਸਰਕਾਰ ਨੇ ਇੱਕ ਮਿਲਣੀਆਂ NRI ਮਿਲਣੀਆਂ ਪ੍ਰੋਗਰਾਮ ਸ਼ੁਰੂ ਕੀਤਾ। ਉਹਦੇ ਤਹਿਤ ਕੱਲ ਪਹਿਲਾ ਦਿਨ ਸੀ, ਜਲੰਧਰ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀਗੇ ਤੇ ਉਹਦੇ ਵਿੱਚ ਕੁਲਦੀਪ ਧਾਲੀਵਾਲ ਜਿਹੜੇ NRI ਮਾਮਲਿਆਂ ਦੇ ਮੰਤਰੀ ਨੇ, ਉਹ ਖੁਦ ਮੌਜੂਦ ਸੀ। ਵੱਖ-ਵੱਖ ਮੇਜ਼ ਕੁਰਸੀਆਂ ਲਾਈਆਂ ਗਈਆਂ, ਵੱਖ-ਵੱਖ ਜ਼ਿਲ੍ਹਾ ਵਾਈਜ਼, ਇਲਾਕਾ ਵਾਈਜ਼ ਉੱਥੇ ਅਧਿਕਾਰੀ ਤਾਇਨਾਤ ਕੀਤੇ ਗਏ ਤਾਂ ਕਿ ਜਿਨ੍ਹਾਂ ਦੀ ਵੀ NRI ਭਰਾਵਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਹੋ ਸਕਣ। ਤੇ ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਕਾਫੀ ਹੱਦ ਤੱਕ ਮਤਲਬ 700-800 ਦੇ ਕਰੀਬ ਮਾਮਲੇ ਤੁਰੰਤ ਮੌਕੇ ਤੇ ਹੱਲ ਵੀ ਕੀਤੇ ਗਏ ਜੀ। ਸੋ ਇਸ ਤੋਂ ਇਲਾਵਾ ਜਿਹੜੇ ਆਹ ਪਹਿਲੂ ਨਿਕਲ ਕੇ ਆਇਆ ਬਹੁਤ ਗੰਭੀਰ ਸੀ ਕਿ ਉੱਥੇ 3-4 NRIਆਂ ਨੇ ਇਹ ਪੱਖ ਰੱਖਿਆ ਮੰਤਰੀ ਸਾਹਿਬ ਦੇ ਮੂਹਰੇ ਕਿ ਜੀ ਅੱਗੇ ਸੀ ਜਦੋਂ ਵੀਜ਼ੇ ਲਈ ਅਪਲਾਈ ਕਰਦੇ ਸੀ, ਸਾਨੂੰ 3 ਜਾਂ 5 ਦਿਨਾਂ 3 ਤੋਂ 5 ਦਿਨਾਂ ਦੇ ਵਿੱਚ ਵੀਜ਼ਾ ਮਿਲ ਜਾਂਦਾ ਸੀ ਜੀ ਜੀ। ਹੁਣ ਕਹਿੰਦੇ 3-3 ਮਹੀਨੇ ਲੱਗ ਰਹੇ ਨੇ ਤੇ ਉਹਦੇ ਵਿੱਚੋਂ ਕਈਆਂ ਨੂੰ ਇਨਕਾਰ ਹੋ ਰਿਹਾ ਜੀ। ਦੂਸਰਾ ਉਹ ਕਹਿੰਦੇ ਕਿ ਜਦੋਂ ਕੈਨੇਡਾ ਦੇ ਉੱਥੇ ਮਤਲਬ ਕਿ ਅਸੀਂ ਜਾਂਦੇ ਆ, ਉੱਥੇ ਲਾਈਨਾਂ 'ਚ ਲੱਗਦੇ ਆ ਤਾਂ 11-11 ਘੰਟੇ ਵੀ ਲਾਈਨ 'ਚ ਖੜਨਾ ਪੈ ਰਿਹਾ। ਸੋ ਇਸ ਤਰ੍ਹਾਂ ਦੀਆਂ ਕੁਝ ਪਰੇਸ਼ਾਨੀਆਂ 'ਚੋਂ ਲੰਘਦੇ। ਉਹ ਕਹਿੰਦੇ ਕਿ ਜਦੋਂ ਪੜਚੋਲ ਕੀਤੀ, ਪਤਾ ਕੀਤਾ ਤਾਂ ਉਹ ਕਹਿੰਦੇ ਜੀ ਕਿ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀਆਂ ਹੋਈਆਂ ਨੇ ਕਿ ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਕਿਸੇ ਵੀ ਤਰ੍ਹਾਂ ਸਹਿਯੋਗ ਕੀਤਾ NRIਆਂ ਦੇ, ਉਹਨਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਇੱਕ ਨਵੀਂ ਬਲੈਕ ਲਿਸਟ ਤਿਆਰ ਕਰ ਲਓ ਉਹਨਾਂ ਦੀ। ਸੋ ਤੁਹਾਡੇ ਧਿਆਨ 'ਚ ਹੋਊਗਾ ਕਿ ਇੱਕ ਬਲੈਕ ਲਿਸਟ ਲੰਬੇ ਸਮੇਂ ਤੋਂ ਚੱਲਦੀ ਸੀ, ਜਿਹਦਾ ਦਮ ਭਰਿਆ ਸੀਗਾ ਅਕਾਲੀਆਂ ਨੇ ਵੀ, ਭਾਜਪਾਈਆਂ ਨੇ, ਕਿ ਅਸੀਂ ਉਹ ਰੱਦ ਕਰਾ ਦਿੱਤੀ ਆ। ਅਕਾਲੀ ਕਹਿੰਦੇ ਸੀ ਅਸੀਂ ਰੱਦ ਕਰਾਈ ਆ, ਭਾਜਪਾ ਕਹਿੰਦੇ ਅਸੀਂ ਰੱਦ ਕਰਤੀ। ਤੇ ਉਹ ਤੋਂ ਬਾਅਦ ਅਸਰ ਦਿਖਿਆ ਵੀ ਸੀਗਾ, ਜਿਨ੍ਹਾਂ ਦੇ ਉਹਨਾਂ 'ਚ ਨਾਂ ਸੀ ਉਹ ਤੋਂ ਬਾਅਦ ਉਹਨਾਂ ਨੂੰ ਵੀਜ਼ੇ ਵੀ ਮਿਲੇ ਨੇ। ਕਈਆਂ ਨੇ ਭਾਰਤ ਤੇ ਆਪਣੇ ਪਰਿਵਾਰਾਂ 'ਚ ਲੰਬੇ ਸਮੇਂ ਬਾਅਦ ਮੁਲਾਕਾਤਾਂ ਵੀ ਕੀਤੀਆਂ ਨੇ, ਸੋ ਉਹਦਾ ਅਸਰ ਵੀ ਦਿਖਿਆ। ਪਰ ਹੁਣ ਇੱਕ ਨਵੀਂ ਬਲੈਕ ਲਿਸਟ ਸਾਹਮਣੇ ਆ ਰਹੀ ਹੈ। ਇਹਦਾ ਮਤਲਬ ਇਹਦੇ ਵਿੱਚ ਤਾਂ ਗਿਣਤੀ ਨਹੀਂ ਪਤਾ, ਕਿਉਂਕਿ ਸਾਡੇ ਕਿੰਨੇ ਗਏ ਹੋਏ ਬੱਚੇ ਜਿਹੜੇ ਅਜੇ ਉੱਥੇ ਸਟੂਡੈਂਟ ਵੀਜ਼ੇ ਤੇ ਨੇ ਜੀ ਜੀ, ਉਹ ਬੱਚੇ ਵੀ ਉਹਨਾਂ ਧਰਨਿਆਂ 'ਚ ਖੜ ਗਏ ਸੀ ਆ ਕੇ। ਕੈਨੇਡਾ ਵਰਗੇ ਥਾਵਾਂ ਦੇ ਉੱਤੇ ਜਿੱਥੇ ਚੌਂਕਾਂ 'ਚ ਲੋਕ ਸ਼ਾਂਤੀਮਈ ਖੜਦੇ ਸੀ, ਉੱਥੇ ਵੀ ਉਹ ਤਖਤੀਆਂ ਲੈ ਕੇ ਖੜਦੇ ਸੀ ਉਹਨਾਂ ਉੱਤੇ। ਉਹ ਫੋਟੋਆਂ ਸਾਰਿਆਂ ਕੋਲ ਜਨਤਕ ਨੇ, ਉਹ ਵੀਡੀਓ ਚੜੀਆਂ ਨੇ ਕਿ ਉਹ ਸਰਕਾਰ ਦੇ ਧਿਆਨ 'ਚ ਨੇ। ਇਸੇ ਬਾਰੇ ਨਾਲ ਭਾਰਤੀ ਦੂਤਾਵਾਸ ਉੱਥੇ ਬੈਠ ਕੇ ਤੰਗ ਕਰ ਰਿਹਾ ਹੁਣ ਉਹਨਾਂ ਨੂੰ। ਇੱਕ ਵੱਡਾ ਸਵਾਲ ਖੜਾ ਹੋ ਗਿਆ ਜੀ। ਸੋ ਇਸ ਲਈ ਹੁਣ ਕੱਲ ਇਹ ਸ਼ਿਕਾਇਤਾਂ ਜਦੋਂ ਸਾਹਮਣੇ ਆਈਆਂ ਤਾਂ ਇਹਦੇ ਨਾਲ ਇੱਕ ਨਵਾਂ ਪਹਿਲੂ ਸਾਹਮਣੇ ਆਇਆ ਕਿ ਇਹਦਾ ਮਤਲਬ ਇਹ ਇਕੱਲਾ ਕੈਨੇਡਾ ਦਾ ਮਾਮਲਾ ਨਹੀਂ, ਹੋਰ ਥਾਵਾਂ ਤੋਂ ਵੀ ਇਹ ਮਾਮਲਾ ਸਾਹਮਣੇ ਆ ਸਕਦਾ ਹੈ। ਤੇ ਹੋਰ ਮੁਲਕਾਂ ਤੋਂ ਵੀ ਜਦੋਂ ਭਾਰਤ ਆਉਣ ਉਹ NRI ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਆਰਥਿਕ ਤੌਰ ਤੇ ਜਾਂ ਕਿਸੇ ਹੋਰ ਤਰ੍ਹਾਂ ਯੋਗਦਾਨ ਪਾਇਆ, ਸੋ ਉਹ ਇਸ ਲਈ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ। ਇਹੀ ਨਹੀਂ, ਇੱਥੇ ਮਤਲਬ ਹੋਰ ਕਈ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ, ਖਾਸ ਕਰਕੇ NRIਆਂ ਦੇ ਉਹ ਮਾਮਲੇ ਜਿਹੜੇ ਚਿਰਾਂ ਤੋਂ ਹੀ ਚੱਲ ਰਹੇ ਨੇ, ਜਿਹਦੇ ਵਿੱਚ ਇੱਕ ਵਿਆਹ ਵਾਲੇ ਮਸਲੇ ਤੇ ਇੱਕ ਜ਼ਮੀਨ ਵਾਲੇ ਮਸਲੇ। ਭੈਣ ਭਰਾਵਾਂ, ਰਿਸ਼ਤੇਦਾਰਾਂ, ਚਾਚੇ ਤਾਇਆਂ ਜਾਂ ਮਿੱਤਰਾਂ ਸੱਜਣਾ ਜਾਂ ਜਿਹਨੂੰ ਅਟਾਰਨੀ ਦਿੱਤੀ, ਪਾਵਰ ਅਟਾਰਨੀ, ਉਹਨਾਂ ਵੱਲੋਂ ਜ਼ਮੀਨਾਂ ਦੇ ਕਬਜ਼ਾਉਣ ਦੇ ਮਾਮਲੇ, ਘਰਾਂ ਦੇ ਮਾਮਲੇ, ਉਹ ਖਾਸੇ ਮਾਮਲੇ ਫਿਰ ਦੁਬਾਰਾ ਆਏ ਉੱਥੇ ਸ਼ਿਕਾਇਤਾਂ ਦੇ ਰੂਪ 'ਚ। ਇਸੇ ਤਰ੍ਹਾਂ NRI ਮਤਲਬ ਮੁੰਡਿਆਂ ਵੱਲੋਂ ਧੋਖਾ ਜਾਂ ਕੁੜੀਆਂ ਵੱਲੋਂ ਹੁਣ ਮੁੰਡਿਆਂ ਨਾਲ ਧੋਖਾ, ਅਜਿਹੀਆਂ ਸ਼ਿਕਾਇਤਾਂ ਵੀ ਕਾਫੀ ਵੱਡੀ ਗਿਣਤੀ 'ਚ ਆਈਆਂ। ਪਰ ਇਹਦੇ ਨਾਲ ਨਾਲ ਜਿਹੜਾ ਅਹਿਮ ਪਹਿਲੂ ਆਇਆ ਉਹ ਆਇਆ ਕਿ ਜਿਹੜੀ ਸਰਕਾਰ ਨਵੀਂ ਬਣੀ ਉਹਦੇ ਮੂਹਰੇ ਵੀ ਕੁਝ NRIਆਂ ਨੇ ਸ਼ਿਕਾਇਤ ਰੱਖੀ ਕਿ ਜਨਾਬ 8 ਮਹੀਨੇ ਤਾਂ ਤੁਹਾਡੀ ਸਰਕਾਰ ਨੂੰ ਵੀ ਹੋ ਗਏ, ਅਜੇ ਵੀ ਅਫਸਰਾਂ ਅਧਿਕਾਰੀਆਂ ਦਾ ਰਵੱਈਆ NRI ਪ੍ਰਤੀ ਨਹੀਂ ਬਦਲਿਆ ਜੀ। ਸਹੀ ਹੈ। ਤੇ ਪ੍ਰਵੀਨ ਜੀ, NRI ਭਾਈਚਾਰਾ ਸਾਡਾ ਉਹ ਹੈ ਜਿਹੜਾ ਅਧਿਕਾਰਕ ਤੌਰ ਤੇ ਜਾਣਦਾ ਹੈ ਕਿ ਮੇਰੇ ਅਧਿਕਾਰਾਂ ਦਾ ਮੁੱਲ ਕੀ ਹੈ, ਮੇਰੇ ਹੱਕ ਕੀ ਨੇ ਜੀ, ਜਿਹੜਾ ਇਸ ਗੱਲੋਂ ਚੇਤਨ ਹੈ। ਸੋ ਜੇਕਰ ਉਹ ਵੀ ਇਹ ਮਹਿਸੂਸ ਕਰਦਾ ਹੈ ਤੇ ਸਾਹਮਣੇ ਵਾਲੇ ਅਧਿਕਾਰੀ ਨੂੰ ਵੀ ਪਤਾ ਹੁੰਦਾ ਕਿ ਹਾਂ ਇਹ NRI ਹੈ, ਇਹਨੂੰ ਪਤਾ ਇਹਦੇ ਅਧਿਕਾਰ ਕੀ ਨੇ, ਕਾਨੂੰਨ ਕੀ ਹੈ, ਉਹਦੇ ਬਾਵਜੂਦ ਉਹਦੇ ਨਾਲ ਅਜਿਹਾ ਰਵੱਈਆ ਹੁੰਦਾ ਤਾਂ ਪੰਜਾਬ ਦੀ ਆਮ ਜਨਤਾ ਨਾਲ ਅਫਸਰ ਅਜੇ ਵੀ ਕਿਹੋ ਜਿਹਾ ਰਵੱਈਆ ਕਰਦੇ ਹੋਣਗੇ, ਇੱਥੋਂ ਦਾ ਅੰਦਾਜ਼ਾ ਲਾ ਲਓ। ਸਹੀ ਗੱਲ। ਸੋ ਇਹ ਸ਼ਿਕਾਇਤਾਂ ਉੱਥੇ ਉਹਨਾਂ ਮੂਹਰੇ ਆਈਆਂ ਕਿ ਅਸੀਂ ਜਦੋਂ ਦਫ਼ਤਰਾਂ 'ਚ ਜਾਂਦੇ ਹਾਂ ਨਾ ਸਾਡੀ ਉਵੇਂ ਗੱਲ ਸੁਣੀ ਜਾਂਦੀ ਹੈ, ਨਾ ਸਮੇਂ ਸਿਰ ਸਾਡਾ ਕੋਈ ਕੰਮ ਕੀਤਾ ਜਾਂਦਾ, ਸਾਨੂੰ ਉਲਟਾ ਗੇੜੇ ਕਢਾਏ ਜਾਂਦੇ ਨੇ। ਉਲਟਾ ਕਈ ਵਾਰ ਤਾਂ ਮਤਲਬ ਸੱਜੇ ਖੱਬੇ ਬਾਹਰ ਬੈਠੇ ਬੰਦਿਆਂ ਨਾਲ ਮੁਲਾਕਾਤ ਲਈ ਸੁਨੇਹੇ ਲਾਤੇ ਜਾਂਦੇ ਨੇ ਕਿ ਉੱਧਰ ਗੱਲ ਕਰ ਲਓ, ਫਿਰ ਗੱਲ ਨਿਬੜੂਗੀ। ਹੁਣ ਉੱਧਰ ਗੱਲ ਕਰ ਲਓ ਦਾ ਮਤਲਬ
ਪੰਜਾਬ 'ਚ ਸਭ ਨੂੰ ਪਤਾ ਕਿ ਉਹਦਾ ਮਤਲਬ ਮੁੱਠੀ ਗਰਮ ਵਾਲਾ ਹੀ ਹਿਸਾਬ ਚੱਲਦਾ ਜੀ। ਹੂੰ, ਸੋ ਇਸ ਲਈ ਇਹ ਸ਼ਿਕਾਇਤਾਂ ਵੀ ਮੰਤਰੀ ਮੂਹਰੇ ਆਈਆਂ ਜੀ, ਤੇ ਮੰਤਰੀ ਸਾਹਿਬ ਦਾ ਲੈ ਦੇ ਕੇ ਉਹੀ ਬਿਆਨ ਕਿ ਜੀ ਅਸੀਂ ਬਸ ਹੁਣ ਤਬਦੀਲੀ ਲਿਆ ਦੇਣੀ ਹੈ, ਸਾਰਾ ਕੁਝ ਠੀਕ ਹੋ ਜਾਣਾ, ਤੁਸੀਂ ਬੇਫਿਕਰ ਹੋ ਜਾਓ। ਯੈਸ, ਅਸੀਂ ਤਾਂ ਹੁਣ ਕੈਨੇਡਾ ਅਮਰੀਕਾ ਜਾ ਕੇ ਵੀ NRI ਸੰਮੇਲਨ ਕਰਾਂਗੇ ਅਗਲੇ ਸਾਲ। ਅਸੀਂ ਤਾਂ ਤੁਹਾਨੂੰ ਵੱਡੀ ਗਿਣਤੀ ਸ਼ਾਮਲ ਕਰਨਾ, ਤੁਹਾਡੇ ਤੋਂ ਫੰਡ ਲਿਆ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਸੋ ਮਤਲਬ ਮੈਨੂੰ ਲੱਗਦਾ ਉਹ ਬਿਆਨਬਾਜ਼ੀ ਅਜੇ ਜ਼ਿਆਦਾ ਆ, ਹਕੀਕਤ 'ਚ ਕੰਮ ਬਹੁਤ ਘੱਟ ਆ। ਸੋ ਬੇਸ਼ੱਕ ਕੱਲ ਕੁਝ ਜਿਹੜੇ ਥਾਣੇ ਕਚਹਿਰੀ ਵਾਲੇ ਕੁਝ ਮਸਲੇ ਸੀ, ਕੁਝ ਕਿਸੇ ਦੇ ਸਿਰਫ ਕਾਗਜ਼ ਪੱਤਰ ਉੱਪਰ ਥੱਲੇ ਠੀਕ ਹੋਣ ਵਾਲੇ ਸੀ, ਟਾਪ ਚੜ੍ਹਨ ਵਾਲਾ ਸੀ, ਹਟਣ ਵਾਲਾ ਸੀ, ਕਿਸੇ ਹੂੰ, ਕੱਟਣ ਵਾਲਾ ਸੀ, ਉਹ ਮਸਲੇ ਜਿਹੜੇ ਤੁਰੰਤ ਉਸੇ ਮੌਕੇ ਤੇ ਤਹਿਸੀਲਦਾਰ ਬੈਠਾ ਹੈ ਜਾਂ ਕਿਤੇ SDM ADC ਬੈਠਾ ਹੈ ਜਾਂ ਕਿਸੇ ਥਾਣੇ ਨੂੰ ਕਰਨਾ ਹੈ, ਉਹ ਕਾਫੀ ਮਸਲੇ ਹੱਲ ਹੋਏ। ਪਰ ਜਿਹੜੇ ਵੱਡੇ ਮਸਲੇ ਨੇ ਉਹ ਜਿਉਂ ਦੇ ਤਿਉਂ ਨੇ ਉਹਦੀਆਂ ਐਪਲੀਕੇਸ਼ਨਾਂ ਲੈ ਕੇ ਰੱਖ ਲਈਆਂ, ਸ਼ਿਕਾਇਤਾਂ ਲੈ ਕੇ ਰੱਖ ਲਈਆਂ ਤੇ ਧਾਲੀਵਾਲ ਸਾਹਿਬ ਨੇ ਇਸ ਮਸਲੇ ਦੇ ਉੱਤੇ ਜਿਹੜਾ ਵੀਜ਼ੇ ਵਾਲਾ ਮਸਲਾ ਵੱਡਾ ਸਾਹਮਣੇ ਆ ਰਿਹਾ, ਇਸ ਨੂੰ ਲੈ ਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਮੈਂ ਭਾਰਤ ਸਰਕਾਰ ਨਾਲ ਰਾਬਤਾ ਕਰਾਂਗਾ, ਅਸੀਂ ਉਹਨਾਂ ਤੱਕ ਇਹ ਗੱਲ ਪਹੁੰਚਾਵਾਂਗੇ ਤੇ ਤਾਂ ਕਿ ਅਜਿਹੀ ਦਿੱਕਤ ਨਾ ਆਵੇ। ਪਰ ਇਹ ਸਾਰੀ ਘਟਨਾ ਨੇ ਕਿਤੇ ਨਾ ਕਿਤੇ ਦੱਸ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਜਿਹੜੀ NRIਆਂ ਦੇ ਨੂੰ ਬੜਾ ਆਪਣਾ ਹਿਤੈਸ਼ੀ ਬਣ ਕੇ ਕਰ ਰਹੀ ਸੀ, ਉਹ ਵੀ ਉਸ ਮਸਲੇ ਤੇ ਜੇ ਪੂਰੀ ਕਾਰਜਵਾਈ ਨਹੀਂ ਕਰ ਰਹੀ। ਔਰ ਕੇਂਦਰ ਸਰਕਾਰ ਜਿਹੜੀ ਹੂੰ, ਪੂਰੀ ਤਰ੍ਹਾਂ ਨਾਲ ਲੁਕੇ ਏਜੰਡੇ ਤਹਿਤ ਕੰਮ ਕਰ ਰਹੀ ਹੈ, ਉਹਦਾ ਵੀ ਇੱਕ ਭਾਜਪਾਈ ਏਜੰਡਾ ਵੀ ਸਾਹਮਣੇ ਆ ਗਿਆ ਕਿ ਉਹਨਾਂ ਨੂੰ ਪੰਜਾਬੀਆਂ ਤੋਂ ਕਿਸ ਕਦਰ ਡਰ ਲੱਗਦਾ ਜਾਂ ਉਹ ਕਿਸ ਕਦਰ ਉਹਨਾਂ ਨੂੰ ਡਰਾਉਣਾ ਚਾਹੁੰਦੇ ਨੇ ਕਿ ਹਾਂ ਤੁਸੀਂ ਅੰਦੋਲਨ 'ਚ ਸਾਥ ਦਿੱਤਾ ਲਓ। ਇਹਦਾ ਮਤਲਬ ਪੜਾਅ ਦਰ ਪੜਾਅ ਹਰ ਪੱਖ ਦੇ ਉੱਤੇ ਨਜ਼ਰ ਰੱਖ ਰਹੇ ਨੇ ਕਿ ਇੱਕ ਹੂੰ, ਪਾਸੇ ਲੱਗਦਾ ਕਿ ਮਾਹੌਲ ਸ਼ਾਂਤੀ ਨਾਲ ਨਿਬੜ ਗਿਆ, ਪਰ ਅਜੇ ਵੀ ਕਾਰਵਾਈਆਂ ਜਾਰੀ ਨੇ ਦਾ ਮਤਲਬ ਲੱਗਦਾ। ਜੀ, 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 ਬਿਲਕੁਲ ਸਹੀ ਹੈ।